ਹੋਵੇਗਾ। ਉਸ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਤਾਰਾ ਸਿੰਘ ਮਰਾਹਰ ਕਲੋਵਿਸ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਹਰਮਿੰਦਰ ਸਿੰਘ ਸਮਰਾ ਸੈਕਰਾਮੈਂਟੋ, ਜੀ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿੰਮਾ ਸਹੂਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ 12 ਲੱਖ ਭਾਰਤੀਆਂ ਦਾ ਡਾਟਾ ਹੋਇਆ ਚੋਰੀ। ਤੇ ਬਹੁਤ ਵੱਡੀ ਖਬਰ ਹੈ। ਵੈਸੇ ਇਸ ਤੋਂ ਵੀ ਇੱਕ ਵੱਡੀ ਅੱਜ ਹਲਚਲ ਜਿਹੜੀ ਆ ਉਹ ਇੰਡੀਆ 'ਚ ਹੋਈ ਪਈ ਆ। ਵੈਸੇ ਕਮਾਲ ਦੀ ਗੱਲ ਆ ਕਿ ਅੱਜ ਵੀ ਮੈਂ ਦੇਖਦਾ ਪਿਆ ਸੀਗਾ, ਜਿਹੜਾ ਪ੍ਰਾਈਮ ਟਾਈਮ ਹੁੰਦਾ ਡਿਬੇਟਾਂ ਦਾ, ਪ੍ਰਾਈਮ ਟਾਈਮ ਜਿਹੜਾ ਕੌਮੀ ਚੈਨਲਾਂ ਦਾ ਹੁੰਦਾ, ਉਹ ਸਾਰਾ ਲੇਖੇ ਲੱਗਿਆ ਪਿਆ ਸੀਗਾ ਨਹਿਰੂ ਵਰਸਸ ਪਟੇਲ। ਤਾਂ ਤੁਸੀਂ ਕਮਾਲ ਦੀ ਗੱਲ ਹੈ, ਜੇ ਮੇਰੇ ਖਿਆਲ ਦੇ ਨਾਲ ਅਮਰੀਕਾ 'ਚ ਇਸ ਤਰ੍ਹਾਂ ਦਾ ਕੁਛ ਹੋਇਆ ਹੁੰਦਾ, ਵਾਪਰਿਆ ਹੁੰਦਾ, ਪਰ ਸਾਡੀ ਮੱਚੀ ਹੋਣੀ ਸੀ। ਤਾਂ ਖੈਰ, ਇੱਕ ਤੇ ਇਹ ਖਬਰ ਆ ਕਿ ਵਟਸਐਪ ਦੇ ਵਿੱਚੋਂ ਡਾਟਾ ਜਿਹੜਾ ਉਹ ਚੋਰੀ ਹੋਇਆ, ਜਸੂਸੀ ਹੋਈ ਆ ਤਕਰੀਬਨ 1400 ਬੰਦਿਆਂ ਦੀ। ਔਰ ਉਹਨਾਂ ਦੇ ਵਿੱਚ ਇੰਡੀਆ ਦੇ ਵੀ ਕੁਛ ਪੱਤਰਕਾਰ ਆ, ਸਮਾਜ ਸੇਵੀ ਆ। ਤੇ ਕਮਾਲ ਦੀ ਗੱਲ ਆ ਕਿ ਇਹ ਖੁਦ ਵਟਸਐਪ ਨੇ ਖੁਲਾਸਾ ਕੀਤਾ ਔਰ ਇੱਕ ਇਜ਼ਰਾਈਲੀ ਕੰਪਨੀ ਤੇ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਅਮਰੀਕਾ 'ਚ ਮੁਕੱਦਮਾ ਵੀ ਪਾਇਆ। ਤੇ ਜਦਕਿ ਸਾਡੇ ਇੰਡੀਆ 'ਚ ਇਹਦੀ ਕੋਈ ਵਿਚਾਰ ਨਹੀਂ, ਕੋਈ ਚਰਚਾ ਨਹੀਂ। ਪ੍ਰਿੰਟ ਮੀਡੀਆ 'ਚ ਔਰ ਸੋਸ਼ਲ ਮੀਡੀਆ ਦੇ ਜਿਹੜੇ ਪੋਰਟਲ ਆ ਉੱਥੇ ਇਹ ਖਬਰ ਚੱਲੀ ਆ, ਹੈਰਾਨ ਕਰਨ ਵਾਲੀ। ਔਰ ਇਹ ਤੋਂ ਵੀ ਵੱਡੀ ਗੱਲ ਜਿਹੜੀ ਆ ਉਹ ਇਹ ਆ ਕਿ ਦੇਖੋ 12 ਲੱਖ ਭਾਰਤੀਆਂ ਦਾ ਕ੍ਰੈਡਿਟ ਤੇ ਡੈਬਿਟ ਕਾਰਡ ਦਾ ਜਿਹੜਾ ਡਾਟਾ ਹੈ ਉਹ ਚੋਰੀ ਹੋ ਕੇ ਵੈਬਸਾਈਟ ਤੇ ਵਿਕਰੀ ਲਈ ਜਾਰੀ ਹੋਇਆ ਪਿਆ। ਮਤਲਬ ਕਿ ਆਓ ਤੇ ਪਹਿਲਾਂ ਪਾਓ। ਔਰ ਇਹ ਸਾਰਾ ਕੁਛ ਹੈ ਜਿਹੜਾ ਉਹ ਇੱਕ ਬਹੁਤ ਵੱਡੇ ਹੈਗੇ ਆ ਮੇਰੇ ਖਿਆਲ ਦੇ ਨਾਲ ਸਾਈਬਰ ਐਕਸਪਰਟ ਆ, ਉਹਨਾਂ ਨੇ ਖੁਲਾਸਾ ਕੀਤਾ। ਪਵਨ ਦੁੱਗਲ ਇੰਡੀਆ ਦੇ ਬਹੁਤ ਤਕੜੇ ਉਹ ਸਾਈਬਰ ਐਕਸਪਰਟ ਨੇ। ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜੀ, ਜਾ ਕੇ ਡਾਟਾ ਤੁਹਾਡਾ ਉੱਥੇ ਵਿਕਣ ਡਿਆ। ਔਰ ਬਾਅਦ ਦੇ ਵਿੱਚ ਦੈਨਿਕ ਭਾਸਕਰ ਅਖਬਾਰ ਨੇ ਇਹਦੀ ਖੋਜ ਪੜਤਾਲ ਕੀਤੀ ਔਰ ਪੁਸ਼ਟੀ ਦੇ ਆਧਾਰ ਤੇ ਅੱਜ ਉਹਨਾਂ ਨੇ ਕੌਮੀ ਪੰਨੇ ਤੇ ਪਹਿਲੇ ਨੰਬਰ ਦੀ ਇਹ ਖਬਰ ਲਾਈ ਹੈ। ਪਰ ਕਮਾਲ ਦੀ ਗੱਲ ਹੈ ਕਿ ਇਹਦੇ ਤੇ ਕੋਈ ਵੀ ਅਧਿਕਾਰਤ ਤੌਰ ਤੇ ਮੇਰੇ ਖਿਆਲ ਦੇ ਨਾਲ ਹਾਲੇ ਕੋਈ ਟੀਕਾ ਟਿੱਪਣੀ ਨਹੀਂ ਆਈ ਹੈ। ਤੇ ਇਹ ਹੈਰਾਨਗੀ ਵਾਲੀ ਗੱਲ ਹੈ। ਤੇ ਟਰੈਕ 2 ਦਾ ਇਹ ਡਾਟਾ ਚੋਰੀ ਹੋਇਆ। ਟਰੈਕ 2 ਤੁਹਾਨੂੰ ਪਤਾ ਹੀ ਹੋਣਾ, ਕਿਉਂਕਿ ਤਕਨੀਕੀ ਤੌਰ ਤੇ ਆਪਾਂ ਦੇਖਦੇ ਹਾਂ ਕਿ ਆਪਣਾ ਕ੍ਰੈਡਿਟ ਕਾਰਡ ਹੁੰਦਾ ਜਾਂ ਡੈਬਿਟ ਕਾਰਡ ਹੁੰਦਾ, ਉਹਦੇ 2 ਪਾਸੇ ਹੁੰਦੇ ਆ। ਇੱਕ ਪਾਸੇ ਤੇ ਨੰਬਰ ਵਗੈਰਾ ਜੋ ਵੀ ਹੁੰਦਾ, ਇੱਕ ਮੈਗਨੇਟਿਕ ਸਟ੍ਰਿਪ ਹੁੰਦਾ। ਤਾਂ ਉਹਦੇ ਵਿਚਲਾ ਜਿਹੜਾ ਡਾਟਾ ਹੈ ਉਹ ਟਰੈਕ 2 ਡਾਟਾ ਹੁੰਦਾ। ਤਾਂ ਉਹ ਡਾਟਾ ਜਿਹੜਾ ਉਹ ਹੈਕ ਕੀਤਾ ਗਿਆ। ਜੋਕਰਸਟੇਸ਼ ਇੱਕ ਬਹੁਤ ਵੱਡੀ ਵੈਬਸਾਈਟ ਹੈ ਹੈਂਕਰਸ ਦੀ, ਉਹਦੇ ਉੱਤੇ ਉਹ ਵਿਕਾਊ ਹੈ। ਮਤਲਬ ਕਿ ਉੱਥੇ ਉਹ ਵੇਚ ਰਹੇ ਆ, ਜਿਹਦੇ 'ਚ ਦੱਸ ਇੱਕ ਵੈਸੇ 13 ਲੱਖ ਬੈਂਕ ਕਾਰਡ ਤੇ ਇਹ ਡਾਟਾ ਕਾਰਡ ਵਗੈਰਾ ਜੋ ਵੀ ਹੈ, ਸੌਰੀ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਜੋ ਵੀ ਬੈਂਕ ਕਾਰਡ ਨੇ, ਤਾਂ 13 ਲੱਖ ਹੈ। 13 ਲੱਖ 'ਚੋਂ 98% ਇੰਡੀਅਨ ਨੇ। ਤਾਂ ਇਹਦਾ ਮੇਰੇ ਖਿਆਲ ਦੇ ਨਾਲ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੋਣਾ ਕਿ ਸਾਡਾ ਡਾਟਾ ਜਿਹੜਾ ਉਹ ਇਸ ਤਰ੍ਹਾਂ ਚੋਰੀ ਹੋ ਕੇ ਵਿਕ ਰਿਹਾ। ਹਾਲਾਂਕਿ ਆਸ਼ੰਕਾ ਜ਼ਾਹਰ ਕੀਤਾ ਐਕਸਪਰਟਸ ਨੇ ਕਿ ਇਹ ਰੂਸੀ ਹੈਕਰਸ ਦਾ ਹੀ ਕੰਮ ਆ, ਜਿਹੜੇ ਕਿ ਲੱਗੇ ਪਏ ਸੀ ਇਸ ਕੰਮ 'ਚ। ਤੁਹਾਨੂੰ ਪਤਾ ਹੈਕਰਸ ਜਿਹੜੇ ਆ ਉਹ ਬਹੁਤ ਜ਼ੋਰਦਾਰ ਤਰੀਕੇ ਨਾਲ ਹੱਲੇ ਕਰਦੇ ਆ। ਤੇ ਜੋਕਰਸਟੇਸ਼ ਜਿਹੜਾ ਉਹ ਵੈਸੇ ਪਹਿਲਾਂ ਵੀ ਇਹੋ ਜਿਹੇ ਬਹੁਤ ਧਮਾਕੇਦਾਰ ਕੰਮ ਕਰ ਚੁੱਕਾ। ਤਾਂ ਇਹ ਹੈਰਾਨਗੀ ਵਾਲੀ ਗੱਲ ਆ ਕਿ ਸਾਡਾ ਇੱਥੋਂ ਦਾ ਜਿਹੜਾ ਰਾਸ਼ਟਰੀ ਸਾਈਬਰ ਸੁਰੱਖਿਆ ਨੀਤੀ ਵਾਲਾ ਕਾਨੂੰਨ ਆ ਉਹ ਕਾਗਜ਼ੀ ਘੋੜਾ ਕੁਛ ਵੀ ਨਹੀਂ ਉਹਦੇ ਪੱਲੇ। ਉਹਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਲੋਕਾਂ ਨੂੰ, ਕਿਉਂਕਿ ਇਹਨਾਂ ਨੇ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਫਲਾਨ ਟਮਕਾਨ ਉਹਨਾਂ ਲੋਕਾਂ ਦੇ ਹੱਥ 'ਚ ਫੜਾਤੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਿਰਫ ਸਾਡੇ ਕੋਲ ਹੀ ਹੈ, ਇਹਦਾ ਡਾਟਾ ਹੋਰ ਕਿਤੇ ਨਹੀਂ ਚੱਲਿਆ। ਉਹ ਇਸ ਮੁਗਾਲਵੇ 'ਚ ਰਹਿੰਦੇ ਆ, ਮੁਗਾਲਵੇ 'ਚ ਰਹਿੰਦੇ ਆ ਕਿ ਇਹ ਸਾਰਾ ਕੁਛ ਸਾਡੇ ਕੋਲ ਹੀ ਆ, ਕੋਈ ਦੂਸਰਾ ਬੰਦਾ ਦੇਖ ਤੱਕ ਨਹੀਂ ਸਕਦਾ। ਪਰ ਪਤਾ ਉਦੋਂ ਲੱਗਦਾ ਜਦੋਂ ਇਸ ਤਰ੍ਹਾਂ ਡਾਟਾ ਜਿਹੜਾ ਚੋਰੀ ਹੋ ਜਾਂਦਾ ਤੇ ਫਿਰ ਵਿਕਰੀ ਲਈ ਪਾ ਦਿੱਤਾ ਜਾਂਦਾ ਕਿ ਆ ਜਾਓ ਭਾਈ ਲੈ ਲਓ। ਸੋ ਇਹ ਦੇਖਣਾ ਪਏਗਾ, ਸੋਚਣਾ ਪਊਗਾ। ਔਰ ਸਾਡੇ ਲਈ ਤਾਂ ਵੈਸੇ ਵੀ ਚਿੰਤਾ ਦੀ ਗੱਲ ਹੈ ਕਿ ਸਾਡਾ ਤਾਂ ਆਟਾ ਵੀ ਚੋਰੀ ਹੋ ਜਾਂਦਾ, ਸਾਡਾ ਡਾਟਾ ਵੀ ਚੋਰੀ ਹੋ ਰਿਹਾ। ਆਟਾ ਸਾਡਾ ਮਤਲਬ ਇਹ ਹੈ ਕਿ ਜੋ ਦਾਣਾ ਪਾਣੀ ਆਉਂਦਾ ਗਰੀਬਾਂ ਵਾਸਤੇ ਉਹ ਵੀ ਖਾ ਲਿਆ ਜਾਂਦਾ ਹੈ। ਆਹ ਡਾਟਾ ਹੈ ਅੱਜ ਦੀ ਤਰੀਕ 'ਚ ਇਹ ਵੀ ਡਾਟਾ ਜਿਹੜਾ ਗੋਲਡ ਬਣਿਆ ਪਿਆ ਇਹ ਵੀ ਛਕਿਆ ਜਾ ਰਿਹਾ। ਜੀ 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 ਬਿਲਕੁਲ। ਲੋਕ ਜਿਹੜੇ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਨਿਜਤਾ ਦਾ ਜਿਹੜਾ ਉੱਥੇ ਬਹੁਤਾ ਲੋਕਾਂ ਨੂੰ
ਧਿਆਨ ਨਹੀਂ ਆ। ਆਈ ਥਿੰਕ ਬਹੁਤ ਇੱਕ ਅਹਿਮ ਗੱਲ ਜਿਹੜੀ ਇਹ ਬਣ ਚੁੱਕੀ ਹੈ ਪੂਰੇ ਵਿਸ਼ਵ ਦੇ ਵਿੱਚ ਹੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਕਹਿੰਦੇ ਮੋਦੀ ਲਈ ਲੱਗਣ ਲੱਗੀ ਆ ਹੁਣ ਵੱਖਰੀ ਸਟੇਜ। ਹਾਂਜੀ, ਇਹਨਾਂ ਨੇ ਇੱਕ ਮੇਰੇ ਖਿਆਲ ਦੇ ਨਾਲ ਕਹਿ ਸਕਦੇ ਕਿ ਵੱਡਾ ਝਟਕਾ ਦਿੱਤਾ। ਝਟਕਾ ਉਹ ਦਿੱਤਾ ਕਿ ਇਹਨਾਂ ਨੇ ਪੰਜਾਬ ਸਰਕਾਰ ਦੀ ਸਟੇਜ ਸ਼ੇਅਰ ਕਰਨ ਤੋਂ ਮਤਲਬ ਕਿ ਪਾਸਾ ਕਰ ਲਿਆ, ਤਾਲਾ ਕਰ ਲਿਆ। ਇਹਦਾ ਮਤਲਬ ਇਹ ਆ ਕਿ ਇੱਥੇ ਅਕਾਲੀਆਂ ਦੀ ਭੁੱਗ ਗਈ ਆ। ਹੁਣ ਤੁਹਾਨੂੰ ਯਾਦ ਹੋਣਾ ਉਹ ਐਪੀਸੋਡ ਜਿਹੜਾ ਵਾਪਰਿਆ ਸੀਗਾ 26 ਨਵੰਬਰ 2018 ਨੂੰ, ਜਦੋਂ ਡੇਰਾ ਬਾਬਾ ਨਾਨਕ ਦੇ ਵਿੱਚ ਨੀਂਹ ਪੱਥਰ ਰੱਖਿਆ ਗਿਆ ਸੀ, ਉਦੋਂ ਸਟੇਜ ਤੋਂ ਬਹੁਤ ਵੱਡਾ ਡਰਾਮਾ ਵੇਖਣ ਨੂੰ ਮਿਲਿਆ ਸੀਗਾ। ਤੇ ਹੋਇਆ ਕੀ ਸੀਗਾ ਕਿ ਉਹ ਜਿਹੜਾ ਨੀਂਹ ਪੱਥਰ ਸੀ ਉਹਦੇ ਤੇ ਨਾਂ ਲਿਖ ਦਿੱਤਾ ਗਿਆ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ, ਉਹਦੇ ਤੇ ਚੇਪੀਆਂ ਲਾਈਆਂ ਗਈਆਂ, ਫਲਾਂ ਕੀਤਾ ਗਿਆ, ਟਮਕਾ ਕੀਤਾ ਗਿਆ। ਫਿਰ ਜਦੋਂ ਬੀਬਾ ਬਾਦਲ ਬੋਲੀ ਸੀਗੀ ਤਾਂ ਉਦੋਂ ਨਾਅਰੇਬਾਜ਼ੀ ਵੀ ਹੋਈ ਸੀਗੀ। ਯਾਦ ਹੋਣਾ ਤੁਹਾਨੂੰ ਉਹ ਸਾਰਾ ਕੁਛ ਜਿਹੜਾ ਵਾਪਰਿਆ ਸੀਗਾ। ਤਾਂ ਮੇਰੇ ਖਿਆਲ ਦੇ ਨਾਲ ਅਕਾਲੀ ਔਰ ਕੇਂਦਰ ਸਰਕਾਰ ਜਿਹੜੀ ਭਾਜਪਾ ਦੀ ਹੈ, ਇਹਨਾਂ ਨੇ ਜੋ ਵਿਉਂਤਬੰਦੀ ਕੀਤੀ ਉਹਦਾ ਹੀ ਸਿੱਟਾ ਹੈ ਕਿ ਜਿਹੜੀ ਪੰਜਾਬ ਸਰਕਾਰ ਦੀ ਸਟੇਜ ਲੱਗਣੀ ਹੈ ਉੱਥੇ ਉਦਘਾਟਨੀ ਸਮਾਗਮਾਂ ਤੇ, ਉਹਦੇ ਤੋਂ ਕਿਨਾਰਾ ਕਰ ਲਿਆ ਪ੍ਰਾਈਮ ਮਿਨਿਸਟਰ ਨੇ। ਪ੍ਰਾਈਮ ਮਿਨਿਸਟਰ ਦੀ ਆਮਦ ਜਿਹੜੀ ਆ ਉਹਦੀ ਤੇ ਪੁਸ਼ਟੀ ਹੋ ਗਈ ਹੈ ਕਿ ਉਹਨਾਂ ਨੇ ਆਉਣਾ ਹੀ ਆਉਣਾ ਹੈ, ਪਰ ਨਾਲ ਹੀ ਸਾਫ਼ ਹੋ ਗਿਆ ਕਿ ਉਹਨਾਂ ਦੀ ਸਟੇਜ ਜਿਹੜੀ ਆ ਉਹ ਵੱਖਰੀ ਲੱਗੂਗੀ। ਮਤਲਬ ਕਿ ਜਿਹੜੀ ਇਹਨਾਂ ਦੀ ਆ ਜੋ ਪੰਜਾਬ ਸਰਕਾਰ ਦੀ ਹੈ ਸਟੇਜ ਉਹਦੇ ਤੋਂ ਦੂਰ ਲੱਗੂਗੀ। ਇਹ ਹੈਗੀ ਹੈ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਲਾਈ ਜਾਣੀ ਆ, ਜਿਹੜੀ ਕਿ ਇਸ ਕਸਬੇ ਤੋਂ ਡੇਰਾ ਬਾਬਾ ਨਾਨਕ ਕਸਬੇ ਤੋਂ 10 ਕਿਲੋਮੀਟਰ ਦੂਰ ਜਿਹੜਾ BSF ਦਾ ਸ਼ਿਕਾਰ ਮਾਛੀਆਂ ਹੈਡਕੁਆਟਰ ਹੈ ਉੱਥੇ ਲੱਗਣੀ ਹੈ। ਤਾਂ ਪੰਜਾਬ ਸਰਕਾਰ ਜਿਹੜੀ ਹੈ ਉਹ ਹੁਣ ਕੱਲ ਮਕੱਲਾ ਆਪਣਾ ਸਟੇਜ ਲਾਏਗੀ, ਪ੍ਰਧਾਨ ਮੰਤਰੀ ਜਾਏਗਾ ਮੁੱਖ ਸਟੇਜ ਤੇ। ਤੁਹਾਨੂੰ ਪਤਾ ਹੀ ਹੈ ਕਿ ਜਿੱਥੇ ਪ੍ਰਧਾਨ ਮੰਤਰੀ ਹੋਊਗਾ ਤਾਂ ਜਿਵੇਂ ਅਮਿਤਾਭ ਬੱਚਨ ਕਹਿੰਦਾ ਕਿ ਜਿੱਥੋਂ ਅਸੀਂ ਖੜਦੇ ਹਾਂ ਲਾਈਨ ਉੱਥੇ ਸ਼ੁਰੂ ਹੋ ਜਾਂਦੀ ਹੈ। ਜਿੱਥੇ ਪ੍ਰਧਾਨ ਮੰਤਰੀ ਖੜ ਗਿਆ ਸਟੇਜ ਉਹੀ ਮੁੱਖ ਵੱਜਣੀ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਅਕਾਲੀਆਂ ਦੀ ਪੁੱਗੀ, ਅਕਾਲੀਆਂ ਨੂੰ ਪਤਾ ਸੀਗਾ ਕਿ ਜੇ ਪ੍ਰਧਾਨ ਮੰਤਰੀ ਉਹਨਾਂ ਦੀ ਜਾਂਦਾ ਸਰਕਾਰ ਦੀ ਸਟੇਜ ਤੇ ਜਾਂਦਾ ਤਾਂ ਉਹਦੇ ਚ ਕਿਤੇ ਨਾ ਕਿਤੇ ਸਾਨੂੰ ਘਾਟਾ, ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦਾ ਉਹੀ ਰੱਫੜ ਫੇਰ ਪੈ ਜਾਣਾ ਸੀਗਾ ਜਿਹੜਾ ਕਿ ਪਿਛਲੀ ਦਫਾ ਦੇਖਿਆ। ਸੋ ਇਸ ਕਰਕੇ ਹੁਣ ਪ੍ਰਧਾਨ ਮੰਤਰੀ ਹੈ ਜਿਹੜਾ ਉਹ ਆਪਣੀ ਅੱਡ ਸਟੇਜ ਤੇ ਜਾਏਗਾ, ਜਿੱਥੇ ਅਕਾਲੀ ਜਿਹੜੇ ਆ ਉਹ ਵੀ ਚੌੜੇ ਹੋ ਕੇ ਬੈਠਣਗੇ। ਪਰ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਝਟਕਾ ਲੱਗਿਆ। ਬਾਕੀ ਰਾਜਨੀਤੀ ਦੀਆਂ ਗੱਲਾਂ ਤੇ ਰਾਜਨੀਤੀ ਬਾਰੇ ਆਸਟਨ ਨੇ ਕਿਹਾ ਸੀਗਾ ਕਿ ਪਾਰੇ ਵਰਗੀ ਹੁੰਦੀ ਆ, ਜੇ ਤੁਸੀਂ ਉਂਗਲ ਰੱਖ ਕੇ ਵੇਖਣ ਦਾ ਯਤਨ ਕਰੋਗੇ ਥੱਲੇ ਕੁਛ ਨਹੀਂ ਮਿਲਣਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਰਮਜੀਤ ਸਰਨਾ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ, ਵਾਘੇ ਤੋਂ ਕਹਿੰਦੇ ਬਿਰਾਂਗੀ ਪਰਤਿਆ। ਵਾਘਾ ਬਾਰਡਰ ਹੀ ਬੜਾ ਸਿਆਪਾ ਖੜਾ ਕਰ ਦਿੰਦਾ। ਇੱਕ ਵਾਰੀ ਇੱਕ NRI ਸੀ ਮੇਰੇ ਖਿਆਲ ਦੇ ਨਾਲ, ਉਹਨੇ ਸਿੱਧੀ ਗੱਡੀ ਕਰ ਦਿੱਤੀ ਸੀ, ਕਹਿੰਦਾ ਮੈਂ ਚੱਲਿਆ ਪਾਕਿਸਤਾਨ, ਇੱਧਰ ਐਂ ਗੱਡੀ ਜਾਊਗੀ, ਦਾਰੂ ਦੂਰੂ ਪੀਤੀ ਸੀ। ਖੈਰ ਵਾਘਾ ਬਾਰਡਰ ਬਹੁਤ ਕੌੜਾ ਪਾਉਂਦਾ, ਕਿਉਂਕਿ ਬਹੁਤ ਲੋਕਾਂ ਦੀ ਚਾਹਨਾ ਹੁੰਦੀ ਹੈ, ਚਾਹਤ ਹੁੰਦੀ ਹੈ ਕਿ ਅਸੀਂ ਪਾਕਿਸਤਾਨ ਨੂੰ ਜਾਈਏ, ਗੁਰਧਾਮਾਂ ਨੂੰ ਜਾਈਏ, ਪਰ ਇਹ ਬਾਰਡਰ, ਕੰਡਿਆਲੀ ਤਾਰ, ਇਹ ਸਭ ਕੁਛ ਹੈ ਜਿਹੜਾ ਪਾਣੀ ਫੇਰ ਦਿੰਦਾ। ਖੈਰ ਇਹ ਨਗਰ ਕੀਰਤਨ ਚੱਲਿਆ ਸੀਗਾ। ਪਹਿਲਾਂ ਤੇ ਦੇਖੋ ਸੋਨੇ ਦੀ ਪਾਲਕੀ ਨੂੰ ਲੈ ਕੇ ਬੜਾ ਰੇੜਕਾ ਚੱਲਿਆ ਅੰਦਰ ਖਾਤੇ, ਉਹਦੀਆਂ ਖਬਰਾਂ ਪੰਜਾਬੀ ਮੀਡੀਆ 'ਚ ਨਹੀਂ ਆਈਆਂ ਕਿਉਂਕਿ ਇਹ ਵੀ ਸੋਨੇ ਦੀ ਪਾਲਕੀ ਲੈ ਕੇ ਚੱਲੇ। ਵੈਸੇ ਜਿਹੜੀ ਪਹਿਲੀ ਲੈ ਕੇ ਗਏ ਸੀ 2007 'ਚ ਮੇਰੇ ਖਿਆਲ ਦੇ ਨਾਲ, ਉਹ ਹਾਲੇ ਵੀ ਉੱਥੇ ਪਈ ਆ ਜਿਉਂ ਦੀ ਤਿਉਂ। ਤਾਂ ਇਹਨਾਂ ਨੇ ਫੇਰ ਲਿਜਾਣੀ ਸੀਗੀ ਤਾਂ ਉਹਦਾ ਰੱਫੜ ਪਿਆ ਰਿਹਾ। ਹਾਲਾਂਕਿ ਬਾਅਦ ਦੇ ਵਿੱਚ ਅੱਜ ਟ੍ਰਿਬਿਊਨ ਨੇ ਇਸ ਖਬਰ ਨੂੰ ਸ਼ਾਇਆ ਕੀਤਾ ਕਿ ਇਹਨਾਂ ਨੂੰ ਇਜਾਜ਼ਤ ਮਿਲ ਗਈ RBI ਤੋਂ ਸੋਨੇ ਦੀ ਪਾਲਕੀ ਖੜਨ ਵਾਸਤੇ, ਜਦਕਿ ਪਹਿਲਾਂ ਦਾ ਮਤਲਬ ਹੈ ਇਹਨਾਂ ਦੇ ਕੋਲ ਇਜਾਜ਼ਤ ਹੀ ਨਹੀਂ ਸੀਗੀ। ਔਰ ਅਕਾਲ ਤਖਤ ਦੇ ਜਥੇਦਾਰ ਨੇ ਬਾਕਾਇਦਾ, ਤੁਹਾਨੂੰ ਯਾਦ ਹੋਣਾ, ਸੋਨੇ ਦੀ ਪਾਲਕੀ ਨਾ ਖੜਨ ਬਾਰੇ ਇਹਨਾਂ ਨੂੰ ਸਲਾਹ ਕਹਿ ਲਓ ਜਾਂ ਹੁਕਮ ਕਹਿ ਲਓ ਦਿੱਤਾ ਸੀਗਾ। ਤਾਂ ਇਹਨਾਂ ਨੇ ਸੋਨੇ ਦੀ ਪਾਲਕੀ ਖੜਨ ਦਾ ਫੈਸਲਾ ਕੀਤਾ। ਚਲੋ ਜਦੋਂ ਅੱਜ ਉੱਥੇ ਚੱਲੇ ਆ ਤੇ ਵਾਘਾ ਬਾਰਡਰ ਤੇ ਪਰਮਜੀਤ ਸਿੰਘ ਸਰਨਾ ਨੂੰ ਰੋਕ ਲਿਆ ਗਿਆ। ਇੱਕ ਹਵਾਲਾ ਦਿੱਤਾ ਗਿਆ ਉਸ ਕੇਸ ਦਾ ਜਿਹੜਾ ਇਹਦੇ ਤੇ 420 ਦਾ ਦਰਜ ਸੀਗਾ 2008 ਦੇ ਵਿੱਚ। ਤਾਂ ਉਸ ਕੇਸ ਦਾ ਹਵਾਲਾ ਦਿੱਤਾ ਗਿਆ, ਅਥਾਰਟੀ ਨੇ ਰੋਕ ਲਿਆ ਕਿ ਭਾਈ ਤੁਸੀਂ ਉਸ ਪਾਰ ਨਹੀਂ ਜਾ ਸਕਦੇ। ਤਾਂ ਪਰਮਜੀਤ ਸਿੰਘ ਸਰਨਾ ਜਿਹੜਾ ਬਹੁਤ ਲੰਮੇ ਸਮੇਂ ਤੋਂ ਇਸ ਨਗਰ ਕੀਰਤਨ ਵਾਸਤੇ ਜਦੋਜਹਿਦ ਕਰਦਾ ਪਿਆ ਸੀ। ਸਭ ਨੂੰ ਪਤਾ ਕਿ ਪਰਮਜੀਤ ਸਿੰਘ ਸਰਨਾ ਦਾ ਪਾਕਿਸਤਾਨ ਦੇ ਵਿੱਚ ਮਾਨ ਸਤਿਕਾਰ ਕਾਫੀ ਹੁੰਦਾ, ਔਰ ਐਤਕੀ ਵੀ ਨਗਰ ਕੀਰਤਨ ਦੀ ਇਜਾਜ਼ਤ ਪਾਕਿਸਤਾਨ ਨੇ ਇਹਨਾਂ ਨੂੰ ਦਿੱਤੀ, ਜਦ ਕਿ ਮਨਜਿੰਦਰ ਸਿੰਘ ਸਰਸਾ ਹੋਰੀ ਜਿਹੜੀ ਦਿੱਲੀ ਕਮੇਟੀ ਵਾਲੇ ਆ ਜਿਹੜੇ, ਉਹਨਾਂ ਨੂੰ ਇਹ ਇਜਾਜ਼ਤ ਨਹੀਂ ਸੀ ਮਿਲੀ। ਤਾਂ ਫਿਰ ਅਕਾਲ ਤਖਤ ਦੇ ਜਥੇਦਾਰ ਨੇ ਥੋੜਾ ਜਿਹਾ ਉਹਨਾਂ ਨੂੰ ਢੱਕ ਦਿੱਤਾ, ਕਿਉਂਕਿ ਉਹ ਭੇਤ ਖੁੱਲ ਗਿਆ ਸੀਗਾ। ਉਹ ਵੀ ਸੋਨੇ ਦੀ ਪਾਲਕੀ ਵਾਸਤੇ ਸੋਨਾ ਇਕੱਠਾ ਕਰਦੇ ਰਹੇ ਆ। ਤਾਂ ਜਦੋਂ ਗੱਲਾਂ ਖੁੱਲਣੀਆਂ ਸ਼ੁਰੂ ਹੋਈਆਂ ਫਿਰ ਕਿਹਾ ਗਿਆ ਕਿ ਨਹੀਂ ਜੀ, ਨਗਰ ਕੀਰਤਨ ਇੱਕ ਹੀ ਜਾਊਗਾ ਤੇ ਉਹਦੇ ਵਿੱਚ ਸਾਰੇ ਹੀ ਜਾਣਗੇ। ਮਤਲਬ ਕਿ ਉਹ ਗੱਲ ਜਿਹੜੀ ਆ ਢੱਕ ਦਿੱਤੀ ਗਈ, ਢੱਕੀ
ਰਿੱਧੇ ਤੇ ਕੋਈ ਨਾ ਬੁੱਝੇ। ਫਿਰ ਹੁਣ ਅੱਜ ਇਹ ਸਾਰਾ ਕੁਝ ਜਦੋਂ ਵਾਪਰਿਆ ਤਾਂ ਪਰਮਜੀਤ ਸਿੰਘ ਸਰਨਾ ਫੁੱਟ ਪਿਆ। ਕਹਿੰਦਾ ਕਮਾਲ ਦੀ ਗੱਲ ਆ ਕਿ ਮੈਂ ਉਸ ਤੋਂ ਬਾਅਦ 200 ਦਫਾ ਵਿਦੇਸ਼ ਯਾਤਰਾ ਕਰ ਚੁੱਕਾ। 200 ਦਫਾ ਮਤਲਬ ਕਿ ਅੱਜ ਤੋਂ ਲੈ ਕੇ ਇਹਨਾਂ 10 ਸਾਲਾਂ ਦੇ ਵਿੱਚ 11 ਸਾਲਾਂ ਦੇ ਵਿੱਚ ਕਹਿੰਦੇ ਕਿ ਮੈਂ 200 ਦਫਾ ਬਾਹਰ ਜਾ ਚੁੱਕਾ। ਅੱਜ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਵੈਸੇ ਹੈਰਾਨ ਕਰਨ ਵਾਲੀ ਗੱਲ ਆ ਕਿ ਉਹ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਮੇਰੇ ਖਿਆਲ ਦੇ ਨਾਲ ਪਾਕਿਸਤਾਨ 'ਚ ਜਾ ਕੇ ਆਏ ਆ ਤਾਂ ਕਿਸੇ ਨੇ ਰੋਕਿਆ ਨਹੀਂ। ਇਹ ਐਨ ਮੌਕੇ ਤੇ ਇਹਨਾਂ ਨੂੰ ਕਿਵੇਂ ਫੁਰਿਆ? ਇਹਦੇ ਤੇ ਕੇਸ ਚੱਲਦਾ 420 ਦਾ, ਔਰ ਉਸ ਬੰਦੇ ਦਾ ਕੇਸ ਕੱਢਿਆ ਗਿਆ ਜਿਸ ਬੰਦੇ ਦੀ ਅਗਵਾਈ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਸੀਗਾ। ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਚੱਕਰੀ ਜ਼ਰੂਰ ਘੁੰਮੀ ਆ। ਤਾਂ ਇਸ ਚੱਕਰੀ ਨੇ ਸਰਨਿਆਂ ਦੀਆਂ ਉਮੀਦਾਂ ਤੇ ਕਾਫੀ ਪਾਣੀ ਫੇਰਿਆ, ਕਿਉਂਕਿ ਇਹਨਾਂ ਨੂੰ ਉਮੀਦ ਸੀਗੀ ਕਿ ਅਸੀਂ ਨਗਰ ਕੀਰਤਨ ਲੈ ਕੇ ਜਾਵਾਂਗੇ। ਪਰਮਜੀਤ ਸਿੰਘ ਸਰਨਾ ਅਗਵਾਈ ਕਰਤਾ ਸੀਗੇ, ਪਰ ਅੱਜ ਜੋ ਉਮੀਦ ਸੀ ਉਹਦੇ ਤੇ ਪਾਣੀ ਫਿਰ ਗਿਆ। ਪਰ ਅੰਦਰ ਖਾਤੇ ਲੱਗਦਾ ਇਹ ਕਿ ਕਿਤੇ ਨਾ ਕਿਤੇ ਤਾਰ ਹਿੱਲੀ ਆ। ਨਹੀਂ ਤੇ ਇਹੋ ਜਿਹੇ ਮੁਕੱਦਮੇ 'ਚ ਜੇ ਪਹਿਲਾਂ ਕਿਤੇ ਨੋਟਿਸ ਘੱਲਿਆ ਹੁੰਦਾ ਤੇ ਨਾਲ ਦੀ ਨਾਲ ਜ਼ਮਾਨਤ ਮਿਲ ਜਾਣੀ ਸੀ ਜਾਂ ਕਲੀਅਰੈਂਸ ਲੈ ਲੈਂਦੇ ਕਿ ਹਾਂ ਭਾਈ ਤੁਸੀਂ ਜਾ ਸਕਦੇ ਹੋ। ਜੀ, ਜਦੋਂ ਉਹਨਾਂ ਨੇ ਮਨ ਬਣਾਇਆ ਹੋਵੇ ਕਿਸੇ ਨੂੰ ਰੋਕਣਾ, ਫਿਰ ਬਹਾਨਾ ਤਾਂ ਕੋਈ ਨਾ ਕੋਈ ਜਿਹੜਾ ਮਿੰਟੂ ਜੀ ਲੱਭਣਾ। ਹਾਂ ਬਿਲਕੁਲ, ਇਹ ਤਾਂ ਐਂ ਹੀ ਲੱਗਦਾ ਕਿ ਪਹਿਲਾਂ ਹੀ ਸੋਚਿਆ ਸੀ, ਨਿਰਧਾਰਤ ਸੀਗਾ, ਤੈਅ ਸੀਗਾ ਕਿ ਇੱਥੇ ਆ ਕੇ ਜ਼ਲੀਲ ਕਰਨਾ। ਹੁਣ 420 ਦੇਖੋ, ਪਹਿਲੀ ਗੱਲ ਤੇ ਇਹ ਆ ਨਾ ਕਿ ਜੇ ਆਪਾਂ ਦੇਖੀਏ ਕਿ ਜਿਹੜਾ ਬੰਦਾ ਨਗਰ ਕੀਰਤਨ ਵਾਸਤੇ ਮਨਜ਼ੂਰੀਆਂ ਲੈਂਦਾ, ਫਿਰ ਨਗਰ ਕੀਰਤਨ ਦੀ ਅਗਵਾਈ ਕਰਦਾ ਤੇ ਉਹਦੇ ਤੇ ਐਨ ਮੌਕੇ ਤੇ ਆ ਕੇ 420 ਦਾ ਕੇਸ ਨਿਕਲ ਆਵੇ, ਇਹ ਵੀ ਆਪਣੇ ਆਪ 'ਚ ਨਮੋਸ਼ੀ ਆ ਨਾ। ਜੀ ਜੀ ਜੀ। ਤੇ ਉਧਰ ਕਹਿੰਦੇ ਜਿਹੜੀ ਭਾਰਤੀ ਸਰਕਾਰ ਨੇ ਜਿਹੜਾ ਪੰਜਾਬ ਦੀ ਸਰਕਾਰ ਦਾ ਜਿਹੜਾ ਡੈਲੀਗੇਸ਼ਨ ਆ ਉਸ ਨੂੰ ਵੀ ਜਾਣ ਤੋਂ ਉਹਨਾਂ ਨੂੰ ਇਨਕਾਰ ਕਰ ਦਿੱਤਾ, ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ। ਦੇਖੋ ਇਹਦੇ ਵਿੱਚ ਭੰਬਲ ਪੁਲਿਸ ਆਈ ਆ। ਇਹ ਜਿਹੜੇ ਹੈਗੇ ਆ ਕਾਂਗਰਸ ਵਾਲੇ, ਇਹਨਾਂ ਦੇ ਹੈਗੇ ਮਿਨਿਸਟਰ ਜਿਹੜੇ ਕੈਬਨਿਟ ਦੇ ਚਰਨਜੀਤ ਸਿੰਘ ਚੰਨੀ, ਉਹ ਕਹਿੰਦੇ ਜੀ RSS ਵਾਲਿਆਂ ਨਹੀਂ ਜਾਣ ਦਿੱਤਾ, ਅਕਾਲੀਆਂ ਨੇ ਨਹੀਂ ਜਾਣ ਦਿੱਤਾ। ਜਦ ਕਿ ਅਕਾਲੀਆਂ ਦੇ ਜਿਹੜੇ ਤਰਜਮਾਨ ਹੈ ਚਰਨਜੀਤ ਸਿੰਘ ਬਰਾੜ, ਸੁਖਬੀਰ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਆ, ਉਹਨਾਂ ਨੇ ਅੱਜ ਦਾਅਵਾ ਕੀਤਾ ਕਿ ਇਹਨਾਂ ਦੇ ਵੀਜ਼ੇ ਰਿਫਿਊਜ਼ ਹੋਏ ਆ ਕੁਝ ਬੰਦਿਆਂ ਦੇ। ਔਰ ਜਿਹੜੀ ਕਿ ਗੱਲ ਇਹਨਾਂ ਨੇ ਆਪ ਹੀ ਕਹੀ ਆ, ਇਹਨਾਂ ਦੇ ਆਪਣੇ ਹੀ ਬੰਦਿਆਂ ਨੇ ਗੱਲ ਕਹੀ ਆ ਕਿ ਸਾਡੇ ਬੰਦਿਆਂ ਦੇ ਕੁਝ ਵੀਜ਼ੇ ਰਿਫਿਊਜ਼ ਹੋਏ ਸੀ। ਕਹਿੰਦੇ ਕਿ ਹੁਣ ਅਕਾਲੀ ਥੋੜੀ ਉੱਥੇ ਸਰਕਾਰ ਚਲਾਉਂਦੇ ਆ ਲਾਹੌਰ ਦੇ ਵਿੱਚ ਜਾਂ ਇਸਲਾਮਾਬਾਦ ਦੇ ਵਿੱਚ, ਸਾਡੇ ਥੋੜੀ ਰਾਜ ਚੱਲਦੇ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਰਿਫਿਊਜ਼ਲ ਹੋਈ ਆ, ਇਸ ਕਰਕੇ ਇਹ ਜਿਹੜਾ ਵਫਦ ਸੀਗਾ ਨਹੀਂ ਜਾ ਸਕਿਆ। ਤਾਂ ਇਹਦਾ ਮਤਲਬ ਹੈ ਕਿ ਪਾਕਿਸਤਾਨ ਵੱਲੋਂ ਹੀ ਗ੍ਰੀਨ ਸਿਗਨਲ ਨਹੀਂ ਹੋਇਆ। ਸੋ ਜੋ ਮਰਜ਼ੀ ਆ, ਪਰ ਮੇਰੇ ਖਿਆਲ ਦੇ ਨਾਲ ਜੋ ਕੁਝ ਚੱਲਦਾ ਪਿਆ ਓਵਰਆਲ ਜੇ ਆਪਾਂ ਦੇਖੀਏ ਸਟੇਜ ਦਾ ਝਗੜਾ, ਵੈਸੇ ਅਸੀਂ ਕਿਸ ਸਟੇਜ ਤੇ ਖੜੇ ਆ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਸਟੇਜ ਦੇ ਝਗੜੇ ਆ। ਔਰ ਦੂਜੀ ਚੀਜ਼ ਕਿ ਆਹ ਕ੍ਰੈਡਿਟ ਵਾਰ ਆ, ਔਰ ਤੀਸਰਾ ਹੈ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ। ਸਭ ਕੁਝ ਓਵਰਆਲ ਜੋ ਚੱਲਦਾ ਪਿਆ ਨਾ, ਮੇਰੇ ਖਿਆਲ ਦੇ ਨਾਲ ਬੜਾ ਲਾਹਨਤ ਵਾਲਾ ਕੰਮ ਹੈ ਸਿਆਸਤ ਵਾਸਤੇ ਕਿ ਤੁਸੀਂ ਧਰਮ ਨੂੰ ਵੀ ਨਹੀਂ ਛੱਡਿਆ, ਔਰ ਧਰਮ ਐਸੇ ਸੰਕਲਪ ਨੂੰ ਵੀ ਨਹੀਂ ਤੁਸੀਂ ਛੱਡਿਆ ਜਿਹਦਾ ਕਿ ਪ੍ਰਸਾਰ ਸਾਰੇ ਸੰਸਾਰ 'ਚ ਹੋਣਾ ਚਾਹੀਦਾ ਸੀਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਰਤਾਰਪੁਰ ਕੋਰੀਡੋਰ ਦੇ ਵਿੱਚ ਕਹਿੰਦੇ ਨਵਜੋਤ ਸਿੱਧੂ ਦਾ ਅਹਿਮ ਯੋਗਦਾਨ, ਇਹ ਬਿਆਨ ਦਿੱਤਾ ਸੁਨੀਲ ਜਾਖੜ ਹੋਣਾ ਨੇ। ਬਿਲਕੁਲ, ਇਹਦਾ ਸਵਾਗਤ ਕਰਨਾ ਚਾਹੀਦਾ ਔਰ ਇਹਨਾਂ ਦੀ ਦੀਦਾ ਦਲੇਰੀ ਦੀ ਵੀ ਸਲਾਹਤ ਹੋਣੀ ਚਾਹੀਦੀ ਆ, ਕਿਉਂਕਿ ਬਹੁਤੇ ਤੇ ਜਿਹੜੇ ਚੇਲੇ ਚ ਪੜ੍ਹੇ ਆ ਉਹ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਘੂਰੀ ਤੋਂ ਡਰਦੇ ਚੁੱਪ ਆ। ਉਹਨਾਂ ਨੂੰ ਵੀ ਪਤਾ ਕਿ ਨਵਜੋਤ ਸਿੰਘ ਸਿੱਧੂ ਦਾ ਇਸ ਮਾਮਲੇ ਦੇ ਵਿੱਚ ਇੱਕ ਅਹਿਮ ਰੋਲ ਰਿਹਾ। ਦੇਖੋ, ਨਵਜੋਤ ਸਿੰਘ ਸਿੱਧੂ ਬਾਰੇ ਮੈਂ ਵੀ ਕਈ ਵਾਰ ਕਿਹਾ, ਤੁਹਾਡੇ ਇੱਥੇ ਪ੍ਰੋਗਰਾਮ ਦੇ ਵਿੱਚ ਹੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਹੁਤ ਸਾਰੇ ਮਾਮਲਿਆਂ 'ਚ ਆਮ ਲੀਡਰਾਂ ਵਰਗਾ ਹੈ ਇੱਕ ਲੀਡਰ। ਵੀ ਮਤਲਬ ਉਹ ਨਹੀਂ ਹੈ ਚੋਦਨ ਤਸ਼ਤਰੀ 'ਚੋਂ ਕੋਈ ਦੇਵਤਾ ਉਤਰਿਆ ਧਰਤੀ ਤੇ ਜਿਹਦੇ 'ਚ ਕੋਈ ਔਗਣ ਹੀ ਨਹੀਂ ਹੈ, ਛੱਤੀ ਹੋਣਗੇ। ਪਰ ਇਸ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਰੋਲ ਇਸ ਕਰਕੇ ਅਹਿਮ ਰਿਹਾ, ਰਾਜ ਕਰਨਵੀਰ ਸਿੰਘ ਜੀ, ਇੱਕ ਮਾਹੌਲ ਬਣਿਆ ਪਿਆ ਸੀਗਾ ਇੰਡੀਆ ਔਰ ਪਾਕਿਸਤਾਨ ਦੇ ਦਰਮਿਆਨ, ਜਿਸ ਮਾਹੌਲ ਦੇ ਵਿੱਚ ਪਾਕਿਸਤਾਨ ਦੀ ਗੱਲ ਕਰਨੀ ਬਹੁਤ ਡਰ ਤੇ ਭੈ ਮਾਮਲਾ ਸੀਗਾ ਕਿ ਜੇ ਤੁਸੀਂ ਪਾਕਿਸਤਾਨ ਦੀ ਗੱਲ ਵੀ ਕਰਦੇ ਹੋ ਨਾ ਤਾਂ ਡਰ ਆਉਂਦਾ, ਖੌਫ ਆਉਂਦਾ, ਕਿਉਂਕਿ ਟਰੋਲਸ ਫਲਾਂ ਟਮਕਾ ਤੁਹਾਡੇ ਮਗਰ ਲੱਗ ਜਾਂਦੇ, ਹੱਥ ਧੋ ਕੇ, ਨੱਕ ਧੋ ਕੇ, ਪਤਾ ਨਹੀਂ ਕਿਆ ਕਿਆ ਧੋ ਕੇ। ਤਾਂ ਉਸ ਸਮੇਂ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਤੋਂ ਬਰਫ਼ ਪਿਘਲਾਈ ਔਰ ਵਿਰੋਧ ਦੇ ਵਿੱਚ ਦੇਖੋ, ਜਦੋਂ ਵਿਰੋਧ ਹੋਇਆ, ਹੁਣ ਗੱਲ ਇਹ ਹੁੰਦੀ ਆ ਕਿ ਤੁਸੀਂ ਛੇੜਾ ਤੇ ਛੇੜ ਲੈਂਦੇ ਹੋ, ਪਰ ਕਈ ਵਾਰ ਜਦੋਂ ਗੱਲ ਪੁੱਠੀ ਪੈਂਦੀ ਆ ਫਿਰ ਤੁਹਾਨੂੰ ਭੱਜਿਆ ਰਾਹ ਨਹੀਂ ਲੱਭਦਾ। ਪਰ ਨਵਜੋਤ ਸਿੰਘ ਸਿੱਧੂ ਨੇ ਵਿਰੋਧ ਦੇ ਬਾਵਜੂਦ ਬੜਾ ਜ਼ਬਰਦਸਤ ਵਿਰੋਧ ਹੋਇਆ ਉਹਦਾ। ਆਪਾਂ ਵੇਖਿਆ ਹੋਣਾ ਕਿ ਜਦੋਂ ਉਹ ਹਰਿਆਣੇ ਦੇ ਵਿੱਚ ਪ੍ਰਚਾਰ ਕਰਨ ਗਿਆ ਸੀਗਾ, ਇੱਕ ਬੀਬੀ ਨੇ ਉਹਦੀ ਸਟੇਜ ਤੇ ਚੱਪਲ ਵੀ ਸੁੱਟੀ ਸੀਗੀ, ਛੱਤਰੀ ਮਾਰਿਆ ਇੱਕ ਤਰ੍ਹਾਂ ਨਾਲ। ਤਾਂ ਉਹ ਕਾਹਦੇ ਕਰਕੇ ਸੀਗਾ? ਉਹ ਕਾਹਦੇ ਕਰਕੇ ਸੀ? ਸਿਰਫ ਇਸ ਕਰਕੇ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ 'ਚ ਕਿਉਂ ਗਿਆ। ਪਹਿਲਾ ਖਮਿਆਜ਼ਾ ਦੇਖੋ, ਨਵਜੋਤ ਸਿੰਘ ਸਿੱਧੂ ਵੀ ਨਹੀਂ ਸੀ ਚੁੱਪ ਕਰਕੇ ਬਹਿ ਜਾਂਦਾ,
ਕੋਈ ਵੱਡੀ ਗੱਲ ਨਹੀਂ ਸੀਗੀ। ਤਾਂ ਇਹ ਰਿਸਕ ਲਿਆ ਨਵਜੋਤ ਸਿੰਘ ਸਿੱਧੂ ਨੇ, ਔਰ ਵਿਰੋਧ ਦੇ ਬਾਵਜੂਦ ਅੜਿਆ ਉਹ। ਹਾਲਾਂਕਿ ਉਹਦੇ ਆਪਣੇ ਬੰਦੇ, ਆਪਣੇ ਸਾਥੀ ਵੀ ਜਿਹੜੇ ਆ ਉਹਦੇ ਉਲਟ ਹੋ ਗਏ ਸੀਗੇ। ਸੋ ਇਹਨਾਂ ਨੇ ਫਿਰ ਅੱਜ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਆ, ਨਵਜੋਤ ਸਿੰਘ ਸਿੱਧੂ ਬਾਰੇ ਪੁੱਛਿਆ ਗਿਆ ਕਿ ਦੇਖੋ ਜੀ ਉਹਨਾਂ ਨੂੰ ਸੁਨੇਹਾ ਆਇਆ, ਜਿਉਂਦਾ ਆਇਆ, ਉਹ ਜਾਊਗੇ ਕਿ ਨਹੀਂ ਜਾਊਗੇ? ਕਹਿੰਦੇ ਜੀ ਨੋ ਕਮੈਂਟ, ਜਾ ਕੇ ਸਿੱਧੂ ਤੋਂ ਪੁੱਛੋ। ਤਾਂ ਦੇਖੋ ਮੁੱਖ ਮੰਤਰੀ ਹਾਲੇ ਵੀ ਕਿੰਨੀ ਜੈਲਸ ਰੱਖ ਕੇ ਚੱਲਦਾ ਪਿਆ। ਤਾਂ ਸੁਨੀਲ ਜਾਖੜ ਬੋਲਿਆ, ਉਹਨੇ ਕਿਹਾ ਕਿ ਉਹਦਾ ਬਹੁਤ ਵਧੀਆ ਰੋਲ ਆ, ਬਹੁਤ ਵਧੀਆ ਉਹਨੇ ਇਸ ਮਾਮਲੇ 'ਚ ਕੰਮ ਕੀਤਾ। ਉੱਦਾਂ ਅੱਜ ਰਾਜਾ ਵੜਿੰਗ ਵੀ ਬੋਲਿਆ। ਰਾਜਾ ਵੜਿੰਗ ਦੇਖੋ ਜਿੱਦਾਂ ਮਰਜ਼ੀ ਆ, ਰਾਜਾ ਵੜਿੰਗ ਵੈਸੇ ਬੋਲ ਕਬੋਲ ਕਰਦਾ ਰਹਿੰਦਾ, ਪਰ ਰਾਜਾ ਵੜਿੰਗ ਕਈ ਵਾਰ ਗੱਲ ਖਰੀ ਵੀ ਕਰ ਜਾਂਦਾ। ਰਾਜਾ ਵੜਿੰਗ ਨੇ ਵੀ ਇਹੋ ਗੱਲ ਆਖੀ ਆ ਕਿ ਨਵਜੋਤ ਸਿੰਘ ਸਿੱਧੂ ਦਾ ਇਹਦੇ ਵਿੱਚ ਅਹਿਮ ਰੋਲ ਰਿਹਾ। ਹੁਣ ਦੇਖੋ ਜਦੋਂ ਰੋਲ ਰਿਹਾ ਕੋਈ ਮੁਨਕਰ ਨਹੀਂ ਹੋ ਸਕਦਾ। ਤੇ ਮੈਂ ਤਾਂ ਕਹਿੰਦਾ ਕਿ ਕੁਲਦੀਪ ਸਿੰਘ ਵਡਾਲਾ ਤੋਂ ਲੈ ਕੇ ਭੂਪੀਸ਼ਣ ਸਿੰਘ ਜਰਾਇਆ ਹੋ ਰਹੀ ਹੈ ਜਿਹੜੇ, ਜਾਂ ਉਹ ਇੱਕ RTI ਐਕਟਿਵਿਸਟ ਹੈ ਮੇਰੇ ਖਿਆਲ ਦੇ ਨਾਲ ਲੁਧਿਆਣਾ ਤੋਂ, ਜੋ ਮੈਂ ਗਲਤ ਨਹੀਂ, ਸੁਖਦੇਵ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ ਜਾਂ ਕੁਛ ਹੋਰ ਨਾਮ ਹੈ, ਉਹ ਸਾਰੇ ਹੀ ਇਹਨਾਂ ਚੀਜ਼ਾਂ ਦੇ ਹੱਕਦਾਰ ਆ। ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਸੰਗਤਾਂ ਨੂੰ ਸਾਰੇ ਹੱਕਦਾਰ ਹੈ। ਪਰ ਨਵਜੋਤ ਸਿੰਘ ਸਿੱਧੂ ਨੂੰ ਉਸ ਮੌਕੇ ਤੇ ਨਜ਼ਰਅੰਦਾਜ਼ ਕਰਨਾ ਜਦੋਂ ਸਾਰੇ ਸਿਆਸਤਦਾਨ ਮਾਨ ਸਤਿਕਾਰ ਦੇ ਨਾਲ ਜਾ ਰਹੇ ਆ, ਤਾਂ ਮੇਰੇ ਖਿਆਲ ਦੇ ਨਾਲ ਇਹ ਕਿਤੇ ਨਾ ਕਿਤੇ ਅੰਦਰੂਨੀ ਜੈਲਸ ਆ ਜਾਂ ਕ੍ਰੈਡਿਟ ਵਾਰ ਹੈ ਜਾਂ ਕੁਛ ਹੋਰ ਹੈ ਅੰਦਰ ਖਾਤੇ। ਪਰ ਜੋ ਵੀ ਹੈ ਨਵਜੋਤ ਸਿੰਘ ਸਿੱਧੂ ਦਾ ਤੁਹਾਨੂੰ ਪਤਾ ਹੀ ਆ, ਸਿੱਧਾ ਹਿਸਾਬ ਇਹ ਆ ਕਿ ਉਹ ਕਹਿਣਾ ਹੁੰਦਾ ਕਿ ਮੈਨੂੰ ਕ੍ਰੈਡਿਟ ਦੀ ਜ਼ਰੂਰਤ ਨਹੀਂ, ਪਰ ਕ੍ਰੈਡਿਟ ਮੇਰੇ ਖਿਆਲ ਦੇ ਨਾਲ ਉਹਦੀ ਝੋਲੀ 'ਚ ਪੈ ਚੁੱਕਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹਾਈ ਕੋਰਟ ਵੱਲੋਂ ਜਲੰਧਰ ਦੀ ਚਮੜਾ ਇੰਡਸਟਰੀ ਬੰਦ ਕਰਨ ਦੇ ਹੁਕਮ। ਮੇਰੇ ਖਿਆਲ ਦੇ ਨਾਲ ਇਹ ਤੇ ਦੇਖੋ ਇੱਕ ਇਤਿਹਾਸਿਕ ਫੈਸਲਾ ਹੋਣਾ ਕਿ ਹਾਈ ਕੋਰਟ ਨੇ ਕਿਸੇ ਇੰਡਸਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਆ। ਇਹਦਾ ਮਤਲਬ ਕੀ ਆ? ਇਹ ਸਰਲ ਅੱਖਰਾਂ 'ਚ ਇਹਦਾ ਅਰਥ ਕੀ ਨਿਕਲਦਾ? ਅਰਥ ਇਹ ਨਿਕਲਦਾ ਹੈ ਕਿ ਜੋ ਜ਼ਿੰਮੇਵਾਰ ਪ੍ਰਸ਼ਾਸਨਿਕ ਮਸ਼ੀਨਰੀ ਆ ਉਹ ਆਪਣਾ ਫਰਜ਼ ਨਿਭਾਉਣ ਦੇ ਵਿੱਚ ਅਸਫਲ ਰਹੀ ਆ, ਫੇਲ ਰਹੀ ਆ। ਕਿਉਂਕਿ ਕੋਰਟ ਤਾਂ ਹੀ ਫੈਸਲੇ ਇਸ ਤਰ੍ਹਾਂ ਦੇ ਲੈਂਦਾ ਹੈ ਜਨਤਾ ਦੇ ਹਿੱਤ ਦੇ ਵਿੱਚ ਜਦੋਂ ਤੁਹਾਡਾ ਰਾਜ ਪ੍ਰਬੰਧ ਹੈ ਜਿਹੜਾ ਉਹ ਨਾਕਸ ਨਿਕਲਦਾ, ਨਲਾਇਕ ਨਿਕਲਦਾ, ਨਾ ਐ ਨਿਕਲਦਾ ਹੈ। ਤਾਂ ਇਹ ਮੇਰੇ ਖਿਆਲ ਦੇ ਨਾਲ ਇਸ ਕਰਕੇ ਇਸ ਪੱਖ ਤੋਂ, ਇਸ ਪ੍ਰਤੀਕ ਤੋਂ ਇਤਿਹਾਸਿਕ ਫੈਸਲਾ ਹੈ ਕਿ ਜਿਹੜੀ ਸਾਡੀ ਪ੍ਰਬੰਧਨ ਮਸ਼ੀਨਰੀ ਆ ਉਹ ਫੇਲ ਰਹੀ ਆ। ਤਾਂ ਹਾਈ ਕੋਰਟ ਨੇ ਲੋਕਾਂ ਦੇ ਹੱਕ ਦੇ ਵਿੱਚ ਨਾਅਰਾ ਜ਼ਰੂਰ ਮਾਰਿਆ। ਤੁਹਾਨੂੰ ਪਤਾ ਹੀ ਆ ਕਿ ਜਲੰਧਰ ਦਾ ਦੋ ਉਦਯੋਗ ਜੇ ਦੇਖੀਏ, ਇੱਕ ਲੈਦਰ ਤੇ ਲੈਦਰ ਦੇ ਨਾਲ ਹੀ ਜੁੜਿਆ ਉਹ ਫੁੱਟਬਾਲ ਤੇ ਵਗੈਰਾ ਵਗੈਰਾ ਜੋ ਸਮਾਨ ਬਣਦਾ, ਇਹ ਦੋ ਇੰਡਸਟਰੀਆਂ ਬਹੁਤ ਮਸ਼ਹੂਰ ਨੇ, ਬਹੁਤ ਮਸ਼ਹੂਰ ਨੇ। ਤਾਂ ਇਹ ਜਿਹੜੀ ਹੈਗੀ ਹੈ ਡਾਇੰਗ, ਜਿਵੇਂ ਆਪਾਂ ਰੰਗਾਈ ਵਾਲਾ ਕਹਿ ਦਿੰਦੇ ਆ, ਇਹ ਜਿਹੜੀ ਇੰਡਸਟਰੀ ਆ ਲੈਦਰ ਨੂੰ ਰੰਗਿਆ ਜਾਂਦਾ। ਇਹਦੇ ਤੇ ਇੱਕ ਬਦਨੁਮਾ ਧੱਬਾ ਇਹ ਆ ਕਿ ਇਹਦੇ ਖਤਰਨਾਕ ਕੈਮੀਕਲ ਆ, ਜਿਹੜੇ ਰਸਾਇਣ ਆ ਉਹ ਪਾਣੀ 'ਚ ਘੁਲਦੇ ਜੋ ਬਾਹਰ ਜਾ ਕੇ ਜਾਨਾਂ ਦਾ ਖਾਓ ਬਣਦੇ ਆ। ਤਾਂ ਉਹ ਮਾਮਲਾ ਇਹਨਾਂ ਤੋਂ ਨਹੀਂ ਸੂਤ ਆਇਆ ਤੇ ਗੱਲ ਚਲੇ ਗਈ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਪਾਬੰਦ ਕਰ ਦਿੱਤਾ। ਹੁਣ ਇਹਨਾਂ ਨੂੰ ਤਾਂ ਫੈਸਲਾ ਲੈਣਾ ਪਊਗਾ। DC ਦੀ ਜ਼ਿੰਮੇਵਾਰੀ ਉਹਨਾਂ ਨੇ ਲਾ ਦਿੱਤੀ ਹੈ। ਤੇ ਜੇ ਹਾਈ ਕੁਛ ਕੀਤਾ ਹੁੰਦਾ, ਸਰਕਾਰਾਂ ਨੇ ਕਰਵਾਇਆ ਹੁੰਦਾ, ਵਕਤ ਰਹਿੰਦੇ ਇੰਡਸਟਰੀ ਵਾਲੇ ਨੇ ਆਪ ਸੋਚਿਆ ਹੁੰਦਾ, ਇੱਥੇ ਤੱਕ ਗੱਲ ਨਾ ਪਹੁੰਚਦੀ। ਕਰਨਾ ਕੀ ਆ ਕਿ ਜੋ ਤੁਹਾਡੇ ਰਸਾਇਣ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਟ੍ਰੀਟ ਕਰੋ, ਕਿਉਂਕਿ ਗਾਂ ਵੀ ਲੋਕ ਵਸਦੇ ਆ। ਇਹ ਨਹੀਂ ਕਿ ਤੁਸੀਂ ਉਹ ਤੁਹਾਨੂੰ ਵੀ ਢਿੱਡ ਲੱਗਾ, ਤੁਸੀਂ ਕਮਾ ਲਿਆ, ਤੁਸੀਂ ਖਾ ਲਿਆ। ਜਿਹੜੇ ਲੋਕਾਂ ਲਈ ਤੁਸੀਂ ਗਾਂ ਜ਼ਾਹਿਰ ਕਰਦੇ ਹੋ ਵੀ ਤੇ ਕਿਸੇ ਦੇ ਬਾਲਕ ਨੇ, ਕਿਸੇ ਦੇ ਮਾਪੇ ਨੇ, ਉਹ ਵੀ ਤੇ ਅੱਗੇ ਲੋਕ ਵਸਦੇ ਆ। ਸੋ ਇਹ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਪਰ ਇਹ ਮੋਹਰ ਹੈ ਇਸ ਗੱਲ ਤੇ ਕਿ ਸਰਕਾਰ ਹੋਵੇ ਚਾਹੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਹੋਣ, ਇਹਨਾਂ ਦੇ ਬਸ ਦੀ ਜਾਂ ਤੇ ਕੋਈ ਗੱਲ ਹੀ ਨਹੀਂ ਰਹੀ ਤੇ ਜਾਂ ਇਹਨਾਂ ਨੇ ਬਸ ਹੀ ਪੜ੍ਹਾ ਲਿਆ, ਮਤਲਬ ਕਿ ਰਲ ਮਿਲ ਕੇ ਸਾਰੀ ਖੇਡ ਜਿਹੜੀ ਉਹ ਖੇਡ ਰਹੇ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਮਨੋਰੋਗ ਮਾਹਰ ਵੀ ਨਸ਼ਾ ਛਡਾਉਣ ਦੀ ਦਵਾਈ ਲਿਖਣਗੇ। ਦੇਖੋ ਇੱਥੇ ਨਾ ਉਸ ਕੇਂਦਰ ਚੱਲਦੇ ਆ ਜਿਨ੍ਹਾਂ ਦੇ ਵਿੱਚ ਉਹ ਗੋਲੀ ਦਿੱਤੀ ਜਾਂਦੀ ਹੈ, ਜੀਭ ਥੱਲੇ ਰੱਖਦੇ ਆ ਜਿਹੜੇ ਨਸ਼ੇੜੀ ਹੁੰਦੇ ਆ, ਪੀੜਤ ਹੁੰਦੇ ਆ ਜਿਹੜੇ। ਤਾਂ ਉਹ ਗੋਲੀਆਂ ਜਿਹੜੀਆਂ ਪਹਿਲਾਂ ਤੇ ਏਦਾਂ ਮਿਲਦੀਆਂ ਸੀਗੀਆਂ ਕਿ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਤੁਹਾਨੂੰ, ਫਿਰ ਤੁਸੀਂ ਤੈਅ ਸਮੇਂ ਤੇ ਜਾਂਦੇ ਹੋ, ਤੁਹਾਨੂੰ ਡੋਜ਼ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਚਲੋ ਖੈਰ ਸੱਲਾ। ਤਾਂ ਹੁਣ ਇਹਨਾਂ ਨੇ ਨਵੀਂ ਸਕੀਮ ਲਿਆਂਦੀ ਆ। ਇਹ ਕਹਿੰਦੇ ਆ ਕਿ ਜਿਹੜੇ ਮਨੋਰੋਗਾਂ ਦੇ ਮਾਹਰ ਆ, ਮਤਲਬ ਕਿ ਕਾਉਂਸਲਰ ਆ ਜਿਹੜੇ, ਉਹ ਵੀ ਇਹ ਦਵਾਈ ਲਿਖ ਸਕਦੇ ਆ। ਦਵਾਈ ਉਹ ਜਿਹੜੀ ਲਿਖਣਗੇ ਉਸ ਤੋਂ ਬਾਅਦ ਉਹ ਦਵਾਈ ਜਿਹੜੀ ਆ ਉਸ ਕੇਂਦਰਾਂ ਚੋਂ ਲਈ ਜਾ ਸਕਦੀ ਆ, ਮਤਲਬ ਕਿ 6 ਰੁਪਏ ਦੇ ਗੋਲੀ ਦੇ ਹਿਸਾਬ ਦੇ ਨਾਲ। ਉੱਦਾਂ ਪੱਤਾ ਜਿਹੜਾ ਬਲੈਕ ਦੇ ਵਿੱਚ ਤੇ ਇੱਥੇ ਮੇਰੇ ਖਿਆਲ ਦੇ ਨਾਲ ਜਿਹੜੇ ਪੀੜਤ ਉਹ 300-300 400-400 ਦਾ ਵੀ ਲਈ ਜਾਂਦੇ ਆ। ਕਈ ਡਾਕਟਰਾਂ ਨੇ ਤੇ ਘਰ ਭਰ ਲਏ, ਬਹੁਤ ਕਮਾਈ ਕੀਤੀ ਇਸ ਮਾਮਲੇ 'ਚ। ਤਾਂ ਹੁਣ ਇਹਨਾਂ ਨੇ ਥੋੜੀ ਜਿਹੀ ਖੁੱਲ੍ਹ ਕੀਤੀ ਆ, ਮੇਰੇ ਖਿਆਲ ਦੇ ਨਾਲ ਪਹਿਲਾਂ ਹੀ ਕਰ ਦੇਣੀ ਚਾਹੀਦੀ ਸੀ। ਪਰ ਮੇਰੀ ਸਮਝ ਤੋਂ ਪਰੇ ਦੀ ਗੱਲ ਆ ਕਿ ਜਦੋਂ ਉਹ ਕੇਂਦਰਾਂ ਦੇ ਵਿੱਚ ਇਹ ਦਵਾਈ ਮਿਲ ਰਹੀ ਆ, ਹੁਣ ਤੁਸੀਂ ਭੇਜ ਉੱਥੇ ਹੀ ਰਹੇ ਹੋ ਨਾ ਕਿ ਉਸ ਕੇਂਦਰ ਦੇ ਵਿੱਚ ਚਲੇ ਜਾਓ, ਤੁਸੀਂ ਪਰਚੀ ਦਿਖਾ ਲਓ ਔਰ ਉਸ ਤੋਂ ਬਾਅਦ
ਤੁਸੀਂ ਇੱਥੋਂ ਦਵਾਈ ਲੈ ਕੇ ਨਿਕਲੋ। ਤੇ ਮੈਂ ਕਹਿੰਦਾ ਕਿ ਇਹ ਵਿੱਚ ਪੰਗਾ ਕਿਉਂ ਪਰਚੀ ਦਾ? ਜਿਹਦੇ ਤੋਂ ਪਰਚੀ ਲਿਖਾਉਣਗੇ ਜਾ ਕੇ ਪੀੜਤ, ਉਹ ਵੀ ਤਾਂ ਕੁਛ ਨਾ ਕੁਛ ਥੋੜਾ ਪਾਊਗਾ ਨਾ, ਝਾੜ ਝੰਬ ਉਹਨੇ ਵੀ ਕਰਨੀ ਆ। ਤਾਂ ਜਦ ਤੁਸੀਂ ਦਵਾਈ ਦੇ ਰਹੇ ਹੋ, ਸਿੱਧਾ ਕਹੋ ਉੱਥੇ ਉਹਦੇ ਵਿੱਚ ਕੀ ਉਹਨੇ ਹੋਰ ਬਦਾਮ ਥੋੜੇ ਖਰੀਦਣੇ ਆ, ਉਹੀ ਗੋਲੀ ਹੈ ਜਿਹੜੀ ਲਿਖਾ ਕੇ ਲਿਆਊਗਾ ਅਗਲਾ। ਤਾਂ ਤੁਸੀਂ ਜਦੋਂ ਦੇਣੀ ਆ ਗੋਲੀ, ਪਰਚੀ ਤੇ ਵੀ ਦੇਣੀ ਆ, ਅਗਲੇ ਨੂੰ ਕਰਕੇ ਚੈੱਕ ਕੇ ਹਾਂ ਭਾਈ ਕਿੰਨੀ ਕੁ ਡੋਜ਼ ਹੈ, ਉਸ ਹਿਸਾਬ ਨਾਲ ਦੇਈ ਚੱਲੋ। ਨਾਲ ਉਹਦਾ ਡੀਟੌਕਸੀਫਾਈਡ ਵੀ ਹੋਣਾ ਚਾਹੀਦਾ, ਡੀਟੌਕਸੀਫਿਕੇਸ਼ਨ ਵੀ ਹੋਣੀ ਚਾਹੀਦੀ ਆ, ਨਾਲ ਦੀ ਨਾਲ ਉਹਦੀ ਜਿਹੜੀ ਸਰੀਰਕ ਜ਼ਰੂਰਤ ਉਹਦੀ ਵੀ ਪੂਰਤੀ ਹੋਣੀ ਚਾਹੀਦੀ ਹੈ। ਸੋ ਇਹ ਡੰਗੇ ਦੀ ਮੈਨੂੰ ਸਮਝ ਨਹੀਂ ਆਈ ਕਾਹਤੋਂ ਡੰਗਾ ਜਿਹਾ ਪਾਇਆ। ਵੈਸੇ ਉਹਦਾ ਇਲਾਜ ਨੂੰ ਖੋਲ ਰਿਹਾ, ਉਹਦਾ ਦਾਇਰਾ ਖੋਲ ਰਿਹਾ, ਵਧੀਆ ਕਰ ਰਹੇ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪ੍ਰਵਾਸੀਆਂ ਦਾ ਆਪਣੀ ਮਿੱਟੀ ਦੇ ਨਾਲ ਮੋਹ ਭੰਗ ਹੋਣ ਲੱਗਾ। ਦੇਖੋ ਅੱਜ ਟ੍ਰਿਬਿਊਨ ਦੇ ਵਿੱਚ ਇਹ ਖਬਰ ਛਪੀ ਆ ਤੇ ਖਬਰ ਹੈਰਾਨ ਕਰਨ ਵਾਲੀ ਆ। ਉਹਦੇ ਵਿੱਚ ਜਿਹੜੇ ਤੱਥ ਦਿੱਤੇ ਆ, ਤੱਥ ਬੜੇ ਦਿਲਚਸਪ ਆ ਕਿ ਇਕੱਲੇ ਮੋਗੇ ਜ਼ਿਲ੍ਹੇ ਦੇ ਵਿੱਚ ਚਰਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਆ, ਉਹਦੇ ਵਿੱਚ ਦੱਸਿਆ ਗਿਆ ਕਿ 600 ਕਿੱਲਾ ਪ੍ਰਵਾਸੀਆਂ ਨੇ ਮੋਗੇ ਜ਼ਿਲ੍ਹੇ ਦੇ ਵਿੱਚ ਹੀ ਵੇਚਿਆ ਲੰਘੇ ਸਾਲ 2 ਸਾਲਾਂ ਦੇ ਦਰਮਿਆਨ। ਫਿਰ ਬਠਿੰਡਾ ਜਾਂ ਹੋਰ ਜਿਹੜੇ ਜ਼ਿਲ੍ਹੇ ਆ ਮਾਲਵੇ ਦੇ, ਉਹਨਾਂ ਦੇ ਵਿੱਚ ਥਾਂ ਥਾਂ ਤੇ ਬੋਰਡ ਲੱਗੇ ਆ, ਜ਼ਮੀਨ ਵਿਕਾਊ ਹੈ, ਏਦਾਂ ਦੇ ਬੋਰਡ ਲੱਗੇ ਹੁੰਦੇ ਨਾ, ਤੁਸੀਂ ਦੇਖਿਆ ਤਖਤੀਆਂ ਆਈਆਂ ਲੱਗੀਆਂ ਹੁੰਦੀਆਂ। ਵੈਸੇ ਜ਼ਮੀਨ ਵਿਕਾਊ ਕੀ, ਸਾਡਾ ਤੇ ਦੇਸ਼ ਪੰਜਾਬ ਇਹੋ ਜਿਹਾ ਜਿਹਨੇ ਉਹ ਵੀ ਮੰਜ਼ਰ ਦੇਖਿਆ ਕਿ ਗਾਣਾ ਵੀ ਬਣ ਗਿਆ ਸੀਗਾ, ਕੋਈ ਲੈ ਸਕਦਾ ਤਾਂ ਲੈ ਲਓ, ਮੇਰਾ ਸਾਰਾ ਹੀ ਪਿੰਡ ਵਿਕਾਊ ਆ। ਕਿਉਂਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ 3 ਪਿੰਡਾਂ ਨੇ ਤਖਤੀ ਲਾ ਦਿੱਤੀ ਸੀ ਕਿ ਭਾਈ ਜੇ ਕੋਈ ਲੈ ਸਕਦਾ ਤੇ ਲੈ ਜਾਓ, ਸਾਡੇ ਪਿੰਡ ਹੀ ਵਿਕਾਊ ਆ। ਤਾਂ ਇਹ ਪੈਲੀਆਂ ਵਿਕ ਰਹੀਆਂ ਨੇ, ਜਿਹੜੇ ਪ੍ਰਵਾਸੀ ਆ ਉਹ ਪੈਸੇ ਦੀ ਨਿਕਾਸੀ ਕਰਕੇ ਇੱਥੋਂ ਪੱਤਰੇ ਵਾਚ ਰਹੇ ਆ। ਤੀਜੀ ਗੱਲ ਇਹ ਆ ਕਿ ਜਨਰੇਸ਼ਨ ਜਿਹੜੀ ਆ, ਆਉਣ ਵਾਲੀ ਜਨਰੇਸ਼ਨ ਹੈ ਜਾਂ ਨਵੀਂ ਦੂਜੀ ਜਨਰੇਸ਼ਨ ਹੈ, ਉਹ ਉਧਰ ਨੂੰ ਮੂੰਹ ਨਹੀਂ ਕਰੇਗੀ ਜਾਂ ਕਰ ਨਹੀਂ ਗਈ। ਸੋ ਦਿੱਕਤਾਂ ਪਰੇਸ਼ਾਨੀ ਔਰ ਰਹਿੰਦਾ ਖੁੰਦਾ ਬੇੜਾ ਧੋ ਦਿੱਤਾ ਐਸ ਸਰਕਾਰ ਨੇ। ਆਉਂਦਿਆਂ ਨੋਟਬੰਦੀ ਦਾ ਝਟਕਾ ਦਿੱਤਾ, ਫਿਰ ਰੀਅਲ ਐਸਟੇਟ ਦਾ ਕਾਰੋਬਾਰ ਤੁਹਾਨੂੰ ਪਤਾ ਹੀ ਆ, ਉਹ ਵੀ ਮੂੰਹ ਦੇ ਮੂੰਹ ਡਿੱਗਾ ਪਿਆ। ਜ਼ਮੀਨਾਂ ਦੇ ਭਾਅ 2006-07 ਦੇ ਮੁਕਾਬਲੇ ਅੱਜ ਦੇਖ ਲਓ ਤੁਸੀਂ, ਇਹ ਵਧਣੇ ਚਾਹੀਦੇ ਸੀ, ਘਟ ਗਏ ਆ। ਤਾਂ ਫਿਰ ਜਦੋਂ ਨਾ ਤੁਹਾਡੀ ਵਿਵਸਥਾ ਠੀਕ ਹੈ, ਜਿਹੜੀ ਜ਼ਮੀਨ ਆ ਉਹ ਕਈ ਵਾਰ ਲੰਡੂ ਜਿਹਾ ਉੱਠ ਕੇ ਜਿਹੜਾ ਰਾਜਸੀ ਬੰਦਾ ਉਹ ਵਾਹ ਲੈਂਦਾ। NRI ਜਿਹੜੇ ਆ ਉਹ ਬਜ਼ੁਰਗ ਇੱਥੇ ਆ ਕੇ ਧੱਕੇ ਖਾਂਦੇ ਰਹਿੰਦੇ ਆ, 80 ਸਾਲ ਦੇ, 70 ਸਾਲ ਦੇ, ਕਿ ਸਾਡੀ ਜ਼ਮੀਨ ਛਡਾਓ, ਅਸੀਂ ਤੇ ਜੜ੍ਹਾਂ ਇੱਥੇ ਰੱਖੀਆਂ ਸੀ, ਸਾਡੀਆਂ ਤੇ ਜੜ੍ਹਾਂ ਵੀ ਤੁਸੀਂ ਮਾਂਜ ਕੱਟੀਆਂ। ਤਾਂ ਕਹਿੰਦਾ ਮਤਲਬ ਕਈ ਮੁਸ਼ਕਿਲਾਂ ਨੇ। ਇੱਕ ਤੇ ਹੈ ਕਿ ਨੋਟਬੰਦੀ ਨੇ ਬੇਭਰੋਸਗੀ ਬਹੁਤ ਜ਼ਿਆਦਾ ਭਰ ਦਿੱਤੀ, ਜੋ ਪੈਸਾ ਸੀ, ਸਰਮਾਇਆ ਸੀ, ਉਹ ਰੱਖਣ ਤੋਂ ਡਰ ਆਉਂਦਾ। ਦੂਜੀ ਚੀਜ਼ ਹੈ ਕਿ ਜ਼ਮੀਨਾਂ ਦੇ ਭਾਅ ਜਿਹੜੇ ਆ ਉਹ ਵੱਧ ਨਹੀਂ ਰਹੇ, ਸਗੋਂ ਘਟ ਰਹੇ ਆ। ਤੀਜਾ ਇਹ ਕਿ ਉੱਤੋਂ ਡਰਿਆ ਮਾਫੀਆ ਦਾ ਕਿ ਲੈਂਡ ਮਾਫੀਆ ਪਤਾ ਨਹੀਂ ਕਦੋਂ ਦਿਆਲ ਹੋ ਜਾਵੇ ਤੇ ਕਦੋਂ ਤੁਹਾਨੂੰ ਕਹੇ ਕਿ ਭਾਈ ਹੁਣ ਤੁਸੀਂ ਇੱਥੋਂ ਨਿਕਲਿਆ ਕਰੋ, ਵੱਧ ਤੋਂ ਵੱਧ ਇਹ ਕਿ ਦਰਬਾਰ ਸਾਹਿਬ ਮੱਥਾ ਟੇਕ ਜਾ ਕਰੋ ਤੇ ਰਿਸ਼ਤੇਦਾਰਾਂ ਨੂੰ ਕਿਤੇ ਨਾ ਕਿਤੇ ਜਾਂਦੇ ਜਾਂਦੇ ਮਿਲ ਜਾ ਕਰੋ। ਹੁਣ ਜ਼ਮੀਨ ਦੀ ਜਿਹੜੀ ਤਕਲੀਫ ਹੈ ਉਹ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ, ਉਹ ਕੰਮ ਅਸੀਂ ਸਾਂਭ ਲਿਆ। ਤਾਂ ਕਈ ਡਰ ਆ, ਇਹ ਕਈ ਕਾਰਨ ਆ, ਸੋਚਣਾ ਪਊ, ਵਿਚਾਰਨਾ ਪਊ ਸਰਕਾਰ ਨੂੰ। ਜੀ ਬਿਲਕੁਲ, ਪ੍ਰਾਪਰਟੀ ਨੂੰ ਲੈ ਕੇ ਤਾਂ ਆਲਰੇਡੀ ਉੱਥੇ ਕੰਮ ਡਾਵਾਂਡੋਲੀ ਜਿਹੜਾ ਚੱਲ ਰਿਹਾ ਆ। ਅਗਲੇ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੱਚੇ ਨੂੰ ਅਗਵਾ ਕਰਕੇ ਕੀਤਾ, ਉਸ ਦੇ ਨਾਲ ਸ਼ਰਮਨਾਕ ਕਾਰਾ ਆਰੀ ਨਾਲ ਕੱਟੀ ਗਰਦਨ। ਹਾਂਜੀ, ਇਹ ਲੁਧਿਆਣਾ ਦੀ ਘਟਨਾ ਹੈ ਕਿ ਕਾਫੀ ਰੂਹ ਨੂੰ ਕੰਬਾ ਦੇਣ ਵਾਲੀ ਘਟਨਾ ਹੈ। ਇੱਕ 4 ਸਾਲਾ ਬੱਚੇ ਨੂੰ ਅਗਵਾ ਕੀਤਾ ਗਿਆ, ਉਹਦਾ ਜਿਨਸੀ ਸ਼ੋਸ਼ਣ ਕੀਤਾ ਗਿਆ, ਫਿਰ ਉਸਦੀ ਗਰਦਨ ਜਿਹੜੀ ਆ ਉਹ ਆਰੀ ਨਾਲ ਕੱਟ ਦਿੱਤੀ ਗਈ ਹੈ। ਤੇ ਇਹ ਕੋਈ ਲੁਧਿਆਣੇ ਦਾ ਏਰੀਆ ਜਿੱਥੇ ਬਹੁਤੇ ਮਜ਼ਦੂਰ ਪਰਿਵਾਰ ਰਹਿੰਦੇ ਸਨ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਲੁਧਿਆਣੇ ਦੇ ਵਿੱਚ ਪ੍ਰਵਾਸੀ ਮਜ਼ਦੂਰ ਬਹੁਤ ਜ਼ਿਆਦਾ ਰਹਿੰਦੇ ਆ। ਤਾਂ ਉਹਨਾਂ ਦਾ ਕੋਈ ਬੱਚਾ ਸੀਗਾ, ਕਿਉਂਕਿ ਬਾਪ ਫੈਕਟਰੀ ਚਲੇ ਗਿਆ, ਘਰ ਦੇ ਵਿੱਚ ਬੱਚੇ ਸੀਗੇ ਤੇ ਜਾਂ ਉਹਨਾਂ ਦੀ ਮਾਤਾ ਸੀਗੀ, ਉਹ ਬੱਚਾ ਕਿਤੇ ਟਾਇਲਟ ਗਿਆ ਤਾਂ ਉੱਥੋਂ ਹੀ ਉਸਨੂੰ ਚੱਕਿਆ ਗਿਆ। ਫਿਰ ਬਾਅਦ ਦੇ ਵਿੱਚ ਉਹ ਪਰਤਿਆ ਨਹੀਂ, ਜਦੋਂ ਤਾਂ ਲੱਭਿਆ ਤਾਂ ਉਹ ਬੱਚਾ ਜਿਹੜਾ ਬਹੁਤ ਬੁਰੀ ਹਾਲਤ ਵਿੱਚ ਮਿਲਿਆ। ਸੋ ਦਰਿੰਦਿਆਂ ਨੇ ਇਸ ਬੱਚੇ ਨੂੰ ਮੁਕਾ ਦਿੱਤਾ ਔਰ ਹਬਸ ਦੀ ਭੇਟ ਚੜ੍ਹ ਗਿਆ, ਜਨੂਨੀਅਤ ਦੀ ਭੇਟ ਚੜ੍ਹ ਗਿਆ, ਦਹਿਸ਼ਤ ਦੀ ਭੇਟ ਚੜ੍ਹ ਗਿਆ ਬੱਚਾ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਇੱਕ ਦਿਨ 'ਚ ਪਤਾ ਨਹੀਂ ਕਿੰਨੇ ਦਰਜਨ ਵਾਪਰ ਜਾਂਦੀਆਂ ਨੇ। ਤੇ ਅੱਜ ਮੈਂ ਇੱਕ ਖਬਰ ਪੜ੍ਹਦਾ ਪਿਆ ਸੀਗਾ ਕਿ ਨਿਰਭਇਆ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਤਿਆਰੀ, ਜਿਹੜੇ ਕਾਂਡ ਨੇ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ, ਸਾਰਾ ਮੁਲਕ ਸੜਕਾਂ ਤੇ ਲਿਆਣ ਦਿੱਤਾ, ਉਹਦੇ ਵਿੱਚ 7 ਸਾਲਾਂ ਬਾਅਦ ਇਹ ਖਬਰ ਆ ਰਹੀ ਆ ਕਿ ਫਾਂਸੀ ਲਾਉਣ ਦੀ ਤਿਆਰੀ, ਮਤਲਬ ਕਿ ਫਾਂਸੀ ਲਾਇਆ ਨਹੀਂ ਹੈ। ਜਦੋਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਤੁਸੀਂ ਮਿਸਾਲੀ ਸਜ਼ਾ ਨਹੀਂ ਦਿੰਦੇ ਤਾਂ ਫਿਰ ਕਹਾਣੀ ਜਿਹੜੀ ਉਹ ਖਰਾਬ ਹੋਊਗੀ। ਸਮਾਜ ਤੁਹਾਡਾ ਜਿਹੜਾ ਵੈਸੇ ਹੀ ਨੈਤਿਕਤਾ ਦੇ ਤਕਾਜ਼ੇ ਤੇ ਦੇਖੀਏ ਤੇ ਬੜਾ ਗਰਕਦਾ ਜਾਂਦਾ, ਉਹ ਉਸ ਪੱਖੋਂ ਤੁਹਾਡੇ ਕੋਲ ਕੋਈ ਹੈ ਹੀ ਨਹੀਂ ਹੈ, ਕੋਈ ਮੈਕੈਨਿਜ਼ਮ ਹੀ ਨਹੀਂ ਹੈ, ਕੋਈ ਤੁਹਾਡੇ ਕੋਲ ਕੋਈ ਪਾਲਿਸੀਆਂ ਹੀ ਨਹੀਂ ਹੈ।
ਤਾਂ ਦੂਸਰੇ ਪਾਸੇ ਕਿ ਜਿਹੜੇ ਮਾਮਲੇ ਬਹੁਤ ਜ਼ਿਆਦਾ ਸੰਜੀਦਾ ਹੁੰਦੇ, ਗੰਭੀਰ ਹੁੰਦੇ ਆ, ਤੁਸੀਂ ਉਹਨਾਂ ਦੇ ਵਿੱਚ ਵੀ ਮਿਸਾਲੀ ਸਜ਼ਾ ਕੀ ਦੇਣੀ ਆ, ਸਗੋਂ ਮਿਸਾਲੀ ਦੇਰਾਂ ਕਰਦੇ ਹੋ ਤੁਸੀਂ। ਜੀ 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 ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਹੁਣ ਸਮਾਪਤ ਹੁੰਦਾ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM